पंजाब दी सरकार पंजाब दे विकास लई वड्डियां वड्डियां गल्लां करदी अक्सर ही नज़र आउंदी है, पर यह विकास महज गल्लां विच ही रह जांदा है। अमली जामा पहनाउण विच हमेशा ही पंजाब सरकार नाकामयाब ही रही है। इन्हां खोखले वादियां दी पोल खोल रहा है यह नकोदर दा बस स्टैंड, जो कि कदे भी किसी भी समय वड्डी दुर्घटना नूं अंजाम दे सकदा है। दस दे कि 1971 विच बनिया यह नकोदर दा बस अड्डा खस्ता हालत होने कारण वड्डे हादसे नूं अंजाम दे सकदा है। इस बस अड्डे नूं बनाउण दी मंग करदिआं लोकां ने कहा कि इस बस अड्डे दी बिल्डिंग दे लैंटर डिग्गण कारण कई हादसे वापर चुके ने, पर इस वल कोई अधिकारी ध्यान नहीं दे रहा। लोकां ने मंग की कि नकोदर दे बस अड्डे विच कोई सहूलत नहीं, इसलिए असीं नवें ट्रांसपोर्ट मंत्री राजा वड़िंग जी नूं अपील करदे हां कि नकोदर शहर दे बस अड्डे आके हालत देखण ते नकोदर बस अड्डा बनाया जावे। ਜਦੋਂ नकोदर बस अड्डे ਦੇ ਨਾ ਬਣਾਉਣ ਦਾ ਅਤੇ ਮੁਰੰਮਤ ਨਾ ਕਰਵਾਉਣ ਦੇ ਸੰਬੰਧ ਵਿੱਚ ਨਗਰ ਕੌਂਸਲ ਨਕੋਦਰ ਦੇ ਪ੍ਰਧਾਨ ਨਵਨੀਤ ਐਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਬੱਸ ਅੱਡੇ ਦਾ ਕੇਸ ਵਕਫ ਬੋਰਡ ਨਾਲ ਚੱਲ ਰਿਹਾ ਹੈ, ਇਸ ਲਈ ਇਸ ਬੱਸ ਅੱਡੇ ਨੂੰ ਨਾ ਹੀ ਅਸੀਂ ਬਣਾ ਸਕਦੇ ਹਾਂ ਅਤੇ ਨਾ ਹੀ ਮੁਰੰਮਤ ਕਰਵਾ ਸਕਦੇ ਹਾਂ। ਨਕੋਦਰ ਦਾ ਜਿਹੜਾ ਬੱਸ ਅੱਡਾ ਹੈਗਾ ਕਾਫੀ ਸਮੇਂ ਤੋਂ ਜਿਹੜਾ ਖਸਤਾ ਹਾਲਤ ਪਿਆ। ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾ ਦੇਵੇ ਖਤਰਾ ਜਿਹੜਾ ਲਿਖਿਆ ਹੋਇਆ ਵਾ, पर फिर भी ਜਿਹੜਾ ਹੈਗਾ ਇਸ ਬੱਸ ਅੱਡੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਨਗਰ ਕੌਂਸਲ ਵੱਲੋਂ ਹਮੇਸ਼ਾ ਹੀ ਕਿਹਾ ਜਾਂਦਾ ਹੈਗਾ ਕਿ ਇਸ ਬੱਸ ਅੱਡੇ ਨੂੰ ਜਲਦੀ ਹੀ ਬਣਾਇਆ ਜਾਵੇਗਾ, ਪਰ ਇੱਕ ਵਾਰ ਦੇਖਣ ਦੇ ਵਿੱਚ ਆ ਰਿਹਾ ਕਿ ਸਾਰਾ ਹੀ ਜਿਹੜਾ ਬੱਸ ਅੱਡੇ ਦੇ ਖਸਤਾ ਹਾਲਤ ਹੋ ਚੁੱਕੀ ਆ। ਕਿਸੇ ਵੇਲੇ ਵੀ ਜਿਹੜਾ ਇਹ ਡਿੱਗਣ ਦੀ ਹਾਲਾਤ ਦੇ ਵਿੱਚ ਹੈਗਾ, ਕਿਸੇ ਵੇਲੇ ਵੀ ਨੁਕਸਾਨ ਹੋ ਸਕਦਾ, ਕਿਸੇ ਵੇਲੇ ਵੀ ਜਾਨੀ ਨੁਕਸਾਨ ਵੀ ਹੋ ਸਕਦਾ। ਸਾਡੇ ਨਾਲ ਵੀਰ ਨੇ ਜਿਹੜੇ ਬੱਸ ਅੱਡੇ ਦੇ ਵਿੱਚ ਰਹਿੰਦੇ ਨੇ, ਹਮੇਸ਼ਾ ਹੀ ਅਸੀਂ ਗੱਲ ਕਰਾਂਗੇ ਕੀ ਕਹਿਣਾ ਚਾਹੁੰਦੇ ਨੇ। ਇਹ ਤੁਹਾਨੂੰ ਜਿੱਦਾਂ ਪਤਾ ਹੀ ਆ, ਤੁਸੀਂ ਕਾਫੀ ਦੇਰ ਤੋਂ ਇੱਥੇ ਖਬਰਾਂ ਵੀ ਲੱਗ ਚੁੱਕੀਆਂ ਇਹਦੀਆਂ ਕਿ ਬੱਸ ਅੱਡੇ ਦੀ ਹਾਲਤ ਬਹੁਤ ਖਸਤਾ ਆ। ਅਸੀਂ ਤਾਂ ਸਰਕਾਰ ਅੱਗੇ ਇਹ ਮੰਗ ਕਰਦੇ ਹਾਂ ਵੀ ਜਿੱਥੇ ਇੰਨਾ ਵੜਿੰਗ ਸਾਹਿਬ ਇੰਨੇ ਕੰਮ ਕਰ ਰਹੇ ਆ, ਇਹ ਨਕੋਦਰ ਬੱਸ ਸਟੈਂਡ ਵੱਲ ਵੀ ਧਿਆਨ ਦੇਣਾ ਚਾਹੀਦਾ। ਇਹਨੂੰ ਨਵਾਂ ਬਣਨ ਦੇ ਕਿਉਂਕਿ ਕਾਫੀ ਇਮਾਰਤ ਪੁਰਾਣੀ ਹੋ ਚੁੱਕੀ ਆ, ਇਹਨੂੰ ਨਵਾਂ ਬਣਾਉਣਾ ਚਾਹੀਦਾ। ਰਾਜਾ ਵੜਿੰਗ ਵੱਲੋਂ ਕਾਫੀ ਜਿਹੜਾ ਬੱਸ ਅੱਡਿਆਂ ਦਾ ਦੌਰਾ ਵੀ ਕੀਤਾ ਗਿਆ, ਪਰ ਹਜੇ ਨਕੋਦਰ ਦੇ ਵਿੱਚ ਜਿਹੜਾ ਹਾਲਾਤ ਬਹੁਤ ਖਰਾਬ ਨੇ। ਅਸੀਂ ਵੀਰਾਂ ਨਾਲ ਗੱਲ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਕੀ ਕਹਿਣਾ ਚਾਹੁੰਦੇ ਨੇ। ਹਾਂਜੀ ਵੀਰ ਜੀ, ਕੀ ਨਾਮ ਜੀ? ਸਤਿ ਸ਼੍ਰੀ ਅਕਾਲ ਜੀ, ਵਿਕਰਮਜੀਤ ਸਿੰਘ ਜੀ। ਵਿਕਰਮ ਜੀ, ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਆਉਂਦਿਆਂ ਨੂੰ? ਮੈਨੂੰ ਹੋ ਗਏ ਜੀ ਸਾਲ ਡੇਢ ਸਾਲ ਹੋ ਗਿਆ ਜੀ। ਜਿਹੜਾ ਬੱਸ ਅੱਡੇ ਦੇ ਹਾਲਾਤ ਆ ਕੀ ਕਹੋਗੇ ਇਹਦੇ ਬਾਰੇ? ਬੱਸ ਅੱਡੇ ਦੇ ਹਾਲਾਤ ਬਹੁਤ ਮਾੜੇ ਆ ਜੀ। ਕਿਸੇ ਟਾਈਮ ਵੀ ਕੋਈ ਵੀ ਦੁਰਘਟਨਾ ਹੋ ਸਕਦੀ ਹੈ। ਜਦੋਂ ਮੀਂਹ ਪੈਂਦਾ ਇਹਦੇ ਖੱਪੜ ਦੇ ਕੱਪੜ ਨੀਚੇ ਡਿੱਗ ਪੈਂਦੇ ਆ, ਸਵਾਰੀ ਬੈਠੀ ਹੋਵੇ, ਸਾਨੂੰ ਆਪ ਦਾ ਖਤਰਾ, ਸਾਡਾ ਦਫ਼ਤਰ ਥੱਲੇ ਆ। ਕਈ ਵਾਰ ਡਰ ਲੱਗਦਾ ਕਿਤੇ ਮੀਂਹ ਪੈ ਗਿਆ ਅਤੇ ਦਫ਼ਤਰੀ ਛਾਤੀ ਨਾਲ ਥੱਲੇ ਆ ਜਾਵੇ। ਤਾਂ ਅਸੀਂ 2 ਵਾਰੀ ਜਾ ਕੇ ਕਿਹਾ ਵੀ ਆ, ਪਰ ਉਹ ਧਿਆਨ ਨਹੀਂ ਦਿੰਦੇ ਇਸ ਚੀਜ਼ ਦਾ। ਉਹ ਬਿਲਕੁਲ ਨਾ ਸੁਣਿਆ ਕਰ ਦਿੰਦੇ, ਹਾਂਜੀ ਬੰਦੇ ਭੇਜਦੇ ਹਾਂ ਜੀ, ਆਹ ਕਰਦੇ ਨਹੀਂ, ਬਟ ਕੋਈ ਵੀ ਐਕਸ਼ਨ ਨਹੀਂ ਲਿੱਤਾ ਜਾਂਦਾ। ਇੰਨਾ ਗੰਦ ਪਿਆ, ਇੰਨੀ ਮੱਛਰ ਹੈ, ਇੰਨੀ ਇੱਥੇ ਬਿਮਾਰੀ ਦਾ ਘਰ ਹੈ। ਅਸੀਂ ਡਿਊਟੀ ਦੇ ਰਹੇ ਹਾਂ, ਔਖੇ ਸੌਖੇ ਆਪਣਾ ਕਰੀ ਜਾ ਰਹੇ ਹਾਂ ਕੰਮ। ਬਸ ਜੀ, ਇਹਨਾਂ ਨੂੰ ਧਿਆਨ ਦੇਣਾ ਚਾਹੀਦਾ। ਸਾਹਿਬ ਨੂੰ, ਵੜਿੰਗ ਸਾਹਿਬ ਨੂੰ ਆਉਣਾ ਚਾਹੀਦਾ, ਦੇਖਣਾ ਚਾਹੀਦਾ ਕਿ ਇਹ ਕੋਈ ਛੋਟਾ ਅੱਡਾ ਨਹੀਂ ਹੈਗਾ। ਨਕੋਦਰ ਬਹੁਤ ਵੱਡਾ ਕਸਬਾ ਹੈ, ਅੱਡਾ ਹੈ। ਇੱਥੇ ਇੰਨੀ ਸੰਗਤ ਆਉਂਦੀ ਹੈ, ਮੱਥਾ ਟੇਕਣ ਆਉਂਦੇ ਆ, ਬਹੁਤ ਹੀ ਜ਼ਿਆਦਾ ਰਸ਼ ਹੁੰਦਾ ਅਤੇ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ। ਜ਼ਰੂਰ ਇੱਥੇ ਆ ਕੇ ਚੈੱਕ ਕਰਨਾ ਚਾਹੀਦਾ। ਇੱਕ ਵੀਰ ਸਾਡੇ ਨਾਲ ਨਹੀਂ, ਅਸੀਂ ਗੱਲ ਵੀਰ ਜੀ, ਇੱਕ ਜਿਹੜਾ ਆਪਾਂ ਪਹਿਲਾਂ ਵੀ ਮਸਲਾ ਦੇਖਿਆ ਸੀਗਾ ਕਿ ਇੱਥੇ ਇੱਕ ਵਿਅਕਤੀ ਜਿਹੜਾ ਸੀਗਾ ਥੱਲੇ ਆ ਗਿਆ ਸੀਗਾ ਜਦੋਂ ਉੱਪਰੋਂ ਫਰਸ਼ ਡਿੱਗਾ ਸੀਗਾ, ਅਤੇ ਉਸ ਤੋਂ ਬਾਅਦ ਡੈਥ ਵੀ ਹੋ ਗਈ ਸੀ, ਪਰ ਫਿਰ ਵੀ ਉਸ ਤੋਂ ਵੱਲ ਧਿਆਨ ਨਹੀਂ ਦਿੱਤਾ ਗਿਆ। ਕੀ ਕਹੋਗੇ? ਅਸੀਂ ਤਾਂ ਪ੍ਰਸ਼ਾਸਨ ਨੂੰ ਕਈ ਵਾਰ ਇਸ ਸਬੰਧ 'ਚ ਧਿਆਨ 'ਚ ਲਿਆਂਦਾ, ਤੁਹਾਡੇ ਮਾਧਿਅਮ ਨਾਲ ਵੀ ਅਸੀਂ ਖੁਦ ਵੀ ਜਾ ਕੇ ਕਹਿੰਦੇ ਰਹਿੰਦੇ ਹਾਂ ਵੀ ਇਹਦਾ ਗੌਰ ਕਰਨਾ ਚਾਹੀਦਾ। ਇਸ ਬਾਰੇ ਸਫਾਈ ਦਾ ਵੀ ਹੋਣਾ ਚਾਹੀਦਾ ਵਾ, ਪੀਣ ਵਾਲੇ ਪਾਣੀ ਦਾ ਵੀ ਆ। ਜੋ ਮੁੱਢਲੀਆਂ ਸਹੂਲਤਾਂ ਵਾ ਉਹ ਤੋਂ ਵਾਂਝਾ ਆ, ਕਿਉਂਕਿ ਜਿੰਨਾ ਇੱਥੇ ਬਹੁਤ ਦੂਰੋਂ ਸੰਗਤ ਆਉਂਦੀ ਆ, ਮਹਾਰਾਜ ਸ਼ਾਹ ਕਰਕੇ, ਬਾਪੂ ਲਾਲ ਬਾਸ ਜੀ ਕਰਕੇ ਕਾਫੀ ਦੂਰ ਤੋਂ ਸੰਗਤ ਆਉਂਦੀ ਆ। ਅਸੀਂ ਤਾਂ ਇਹ ਧਿਆਨ ਦਿਵਾਵਾਂਗੇ ਵੀ ਇਸ ਦੀ ਹੋਣੀ ਚਾਹੀਦੀ ਆ, ਕਿਉਂਕਿ ਆਪਣੇ ਸ਼ਹਿਰ ਦੀ ਜਿਹੜੀ ਬਾਹਰੋਂ ਲੋਕ ਆਉਂਦੀ ਉਹਨਾਂ 'ਤੇ ਪ੍ਰਭਾਵ ਪਵੇ ਵੀ ਵਧੀਆ ਬਣਿਆ ਹੋਇਆ, ਨਾ ਕਿ ਉਹ ਦੇਖ ਕੇ ਕਹਿਣ ਉਹਨਾਂ ਦੇ ਬੈਠਣ ਨੂੰ ਨਹੀਂ ਕੋਈ ਸਹੂਲਤ ਹੁੰਦੀ। ਇੱਦਾਂ ਦੇ ਕਾਫੀ ਘਾਟ ਆ ਸਹੂਲਤਾਂ ਦੀ। ਹੋਰ ਵੀਰ ਵੀ ਕੁਝ ਕਹਿਣਾ ਚਾਹੁੰਦੇ ਨੇ? ਹਾਂਜੀ ਦੇਖੋ ਜੀ, ਇੱਥੇ ਕੋਈ ਪੀਣ ਦਾ ਪਾਣੀ ਦੇ ਸਾਧਨ ਨਹੀਂ ਹੈਗਾ। ਜਿਹੜੀ ਟੈਂਕੀਆਂ ਲਾਈਆਂ ਹੋਈਆਂ ਬਹੁਤ ਹੀ ਗੰਦੀਆਂ ਅਤੇ ਡਸਟੀ ਹੈ। ਕਿਤੇ ਵੀ ਬੰਦਾ ਇੱਕ ਘੁੱਟ ਵੀ ਪਾਣੀ ਪੀ ਲੇ ਤਾਂ ਬਿਮਾਰੀ ਦਾ ਘਰ ਹੈ। ਤੁਸੀਂ ਦੇਖ ਸਕਦੇ ਹੋ, ਦੇਖੋ ਬਹੁਤ ਬੁਰਾ ਹਾਲ ਹੋਇਆ ਪਿਆ। ਇਹ ਚੀਜ਼ਾਂ ਦਾ ਧਿਆਨ ਦੇਣਾ ਚਾਹੀਦਾ। ਜਦ ਆਪਾਂ ਨੂੰ ਇੰਨੀ ਇੱਥੇ ਇਨਕਮ ਹੋ ਰਹੀ ਹੈ, ਪਰਚੀਆਂ ਦੀ ਹੋ ਰਹੀ ਹੈ, ਦੁਕਾਨਾਂ ਦੀ ਹੋ ਰਹੀ ਹੈ, ਸਟਾਲਾਂ ਦੀ ਹੋ ਰਹੀ ਹੈ, ਫਿਰ ਵੀ ਅੱਡੇ 'ਤੇ ਪੈਸਾ ਬਿਲਕੁਲ ਨਹੀਂ ਲੱਗ ਰਿਹਾ। ਕਿੱਥੇ ਜਾ ਰਹੀ ਹੈ ਇਨਕਮ? ਉਹਦਾ ਜਵਾਬ ਇਹਨਾਂ ਨੂੰ ਦੇਣਾ ਚਾਹੀਦਾ। ਇੰਨੀ ਇਨਕਮ ਹੋਣ ਦੇ ਬਾਵਜੂਦ ਵੀ ਜਿਹੜਾ ਹੈਗਾ ਬੱਸ ਅੱਡਾ ਨਕੋਦਰ ਦਾ ਨਹੀਂ ਬਣ ਰਿਹਾ। ਹੋਰ ਵੀ ਵੀਰ ਸਾਡੇ ਨਾਲ ਨੇ, ਅਸੀਂ ਗੱਲ ਕਰਾਂ। ਹਾਂਜੀ ਵੀਰ ਜੀ, ਕੀ ਨਾਮ ਜੀ? ਹਾਂਜੀ, ਜਤਿੰਦਰ ਕੁਮਾਰ ਸਰ। ਜਤਿੰਦਰ ਜੀ, ਤੁਹਾਨੂੰ ਲੱਗਦਾ ਇਹ ਬੱਸ ਅੱਡੇ ਦਾ ਹਾਲਾਤ ਕੀ ਹੈਗੇ ਜੀ? ਹਾਲਾਤ ਤਾਂ ਤੁਹਾਡੇ ਸਾਹਮਣੇ ਆ, ਦੇਖ ਲਓ ਤੁਸੀਂ। ਇਹ ਬਣਨਾ ਚਾਹੀਦਾ, ਕਿਉਂਕਿ
ਗੌਰਮੈਂਟ ਨੂੰ ਚਾਹੀਦਾ, ਕਿਉਂਕਿ ਇਹਦਾ ਪਤਾ ਨਹੀਂ ਇਹ ਕਿਸ ਟਾਈਮ ਡਿੱਗ ਸਕਦਾ ਆ, ਕੁਝ ਵੀ ਹੋ ਸਕਦਾ ਆ, ਕਿਉਂਕਿ ਵੱਡਾ ਨੁਕਸਾਨ ਹੋ ਸਕਦਾ ਆ, ਜੋ ਕਿ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ, ਬਹੁਤ ਜ਼ਰੂਰੀ ਆ। ਨਕੋਦਰ ਦਾ ਜਿਹੜਾ ਬੱਸ ਅੱਡਾ ਹੈਗਾ ਬਹੁਤ ਖਸਤਾ ਹਾਲਤ ਦੇ ਵਿੱਚ ਹੈਗਾ, ਇਸ ਵੱਲ ਧਿਆਨ ਸਰਕਾਰ ਨੂੰ ਜਲਦੀ ਦੇਣਾ ਚਾਹੀਦਾ। ਹੋਰ ਵੀ ਵੀਰ ਸਾਡੇ ਨਾਲ ਨੇ, ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਹਾਂਜੀ ਵੀਰ ਜੀ, ਕੀ ਨਾਮ ਜੀ? ਜਤਿੰਦਰ ਹੈ ਜੀ। ਜਤਿੰਦਰ ਜੀ, ਕਿੰਨਾ ਚਿਰ ਹੋ ਗਿਆ ਇੱਥੇ ਆਂਦਿਆਂ ਨੂੰ ਤੁਹਾਨੂੰ? ਮੈਨੂੰ ਤਕਰੀਬਨ ਹੋ ਹੀ ਗਏ ਜੀ 5-6 ਸਾਲ ਹੋ ਗਏ। 6 ਸਾਲ ਹੋ ਗਏ ਤੁਹਾਨੂੰ। ਨਕੋਦਰ ਦੇ ਬੱਸ ਅੱਡੇ ਦੇ ਕੀ ਹਾਲਾਤ ਕਹਿੰਦੇ ਆ? ਹਾਲਾਤ ਉੱਦਾਂ ਦੇ ਉੱਦਾਂ ਹੀ ਆ, ਕੋਈ ਚੇਂਜ ਨਹੀਂ ਹੋਇਆ ਜੀ। ਇੱਥੇ 2-3 ਮੌਤਾਂ ਵੀ ਹੋ ਚੁੱਕੀਆਂ ਇੱਥੇ, ਪਰ ਕੋਈ ਸੁਣਵਾਈ ਨਹੀਂ ਹੋਈ ਹੈਗੀ। ਹੁਣ ਤੁਸੀਂ ਕੀ ਮੰਗ ਕਰਦੇ ਆ? ਮੰਗ ਇਹ ਆ, ਸੁਧਾਰ ਹੋਣਾ ਚਾਹੀਦਾ ਆ, ਬਣਨਾ ਚਾਹੀਦਾ ਆ। ਬੱਸ ਸਟੈਂਡ ਤੇ ਕੋਈ ਸਹੂਲਤ ਨਹੀਂ ਗਈ, ਕੋਈ ਬੈਠਣ ਦਾ ਨਹੀਂ ਗਾ, ਕੋਈ ਕੁਛ ਨਹੀਂ ਗਾ ਇੱਥੇ। ਸਾਡੇ ਨਾਲ ਹੋਰ ਵੀ ਵੀਰ ਨੇ, ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਚਾਹੁੰਦੇ ਨੇ। ਹਾਂਜੀ ਵੀਰ ਜੀ। ਪਹਿਲਾਂ ਤਾਂ ਮੈਂ ਕਹਿੰਦਾ, ਜੋ ਵੀ ਕਹਿੰਦਾ ਵਧੀਆ ਕਹਿੰਦਾ ਵੀ ਬੱਸ ਸਟੈਂਡ ਦਾ ਜਿਹੜਾ ਸੁਧਾਰ ਕੀਤਾ ਜਾਵੇ, ਕਿਉਂਕਿ ਇਹਦੀ ਛੱਤ ਡਿੱਗਣ ਵਾਲੀ ਆ। ਇੱਥੇ ਕਿਸੇ ਦਾ ਵੀ ਨੁਕਸਾਨ ਹੋ ਸਕਦਾ, ਛੋਟੇ ਛੋਟੇ ਬੱਚੇ ਆਉਂਦੇ ਆ, ਜਾਂ ਕਈ ਵਾਰੀ ਸਾਨੂੰ ਆਪਣੀ ਜਾਨ ਦਾ ਵੀ ਖਤਰਾ ਬਣਿਆ ਰਹਿੰਦਾ। ਤੇ ਅਸੀਂ ਇਹ ਕਹਿੰਦੇ ਵੀ ਬੱਸ ਸਟੈਂਡ ਬਣਾਇਆ ਜਾਵੇ। ਸਾਰਿਆਂ ਦੀ ਇੱਕੋ ਹੀ ਮੰਗ ਹੈਗੀ ਆ, ਬੱਸ ਅੱਡਾ ਜਲਦ ਤੋਂ ਜਲਦ ਬਣਾਇਆ ਜਾਵੇ, ਕਿਉਂਕਿ ਇਸ ਵੱਲ ਹਜੇ ਤੱਕ ਕਿਸੇ ਦਾ ਵੀ ਕੋਈ ਧਿਆਨ ਨਹੀਂ। ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਵੀ ਜਦੋਂ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਵੱਲੋਂ ਵੀ ਇਹੀ ਕਿਹਾ ਗਿਆ ਵਾ ਕਿ ਇਹ ਜਿਹੜਾ ਹੈਗਾ ਬੱਸ ਅੱਡਾ ਜਲਦੀ ਹੀ ਜਿਹੜਾ ਬਣਾਇਆ ਜਾਵੇਗਾ। ਪਰ ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਕਦੋਂ ਤੱਕ ਇਹ ਸਰਕਾਰ ਇਸ ਵੱਲ ਧਿਆਨ ਦਿੰਦੀ ਹੈ।